ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਜੁਲਾਈ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੀ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ, ਤੇ ਇਸ ਵੀਲੌਗ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ ਤੇ ਇੱਥੇ ਕਮੈਂਟ ਜ਼ਰੂਰ ਕਰੋ ਤੇ ਇਹਦਾ ਲਿੰਕ ਜਿਹੜਾ ਹੈ ਉਹ ਵਟਸਐਪ ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਿਆ ਜਾ ਸਕੇ ਤੇ ਸਾਡਾ ਸਾਹ ਤੇ ਸਾਡੀ ਆਵਾਜ਼ ਘੁੱਟਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਉਹਨੂੰ ਨਾਕਾਮ ਬਣਾਈਏ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ, ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਖਬਰ ਹੈ ਤੁਹਾਨੂੰ ਦਿੰਨੇ ਵਲਾਇਤ ਤੋਂ, ਇੰਗਲੈਂਡ ਤੋਂ, ਜਿੱਥੇ ਹਰ ਸ਼ੈ ਹਿਲਾ ਕੇ ਰੱਖ ਦਿੱਤੀ ਗਈ ਹੈ। ਉੱਥੇ ਵੀ ਇਲੈਕਸ਼ਨ ਹੋ ਰਹੇ ਸਨ, ਪਰ ਉੱਥੇ ਚੰਗੀ ਗੱਲ ਇਹ ਵੀ ਉੱਥੇ ਨਾ ਕੋਈ ਚੌਧਰੀ ਨਿਜ਼ਾਮਦੀਨ ਸੀ ਤੇ ਨਾ ਇਲੈਕਸ਼ਨ ਕਮਿਸ਼ਨਰ ਕੋਈ ਰਾਜਾ ਸਾਹਿਬ ਵਰਗਾ ਸੀ ਤੇ ਨਾ ਉੱਥੋਂ ਦਾ ਜਿਹੜਾ ਕਾਜ਼ੀ ਸੀ ਉਹ ਕਾਜ਼ੀ ਫਾਇਜ਼ ਈਸਾ ਸਾਹਿਬ ਸਨ। ਉੱਥੇ ਇਲੈਕਸ਼ਨ ਹੋਏ ਨੇ ਤੇ ਕੋਈ ਧਾਂਦਲੀ ਦੇ ਫਾਰਮ 45 47 ਕੋਈ ਇਲਜ਼ਾਮ ਨਹੀਂ ਲੱਗੇ। ਹਾਲਾਂਕਿ ਜ਼ਾਹਿਰ ਹੈ ਇਸ ਵੇਲੇ ਵਜ਼ੀਰ ਆਜ਼ਮ ਜਿਹੜਾ ਬੈਠਾ ਹੈ ਉਹਦੀ ਪਾਰਟੀ ਹਾਰ ਗਈ ਹੈ। ਜਿਹੜਾ ਇਸ ਵੇਲੇ ਵਜ਼ੀਰ ਆਜ਼ਮ ਬੈਠੇ ਨੇ ਰਿਸ਼ੀ ਸਾਹਿਬ, ਜਿਹੜੇ ਜ਼ਾਹਿਰ ਹੈ ਉਹਨਾਂ ਦੇ ਪਿੱਛੋਂ ਜਿਹੜੇ ਵਡਾਰੂ ਨੇ ਉਹ ਉਹਨਾਂ ਦਾ ਹਿੰਦੁਸਤਾਨ ਨਾਲ ਤਾਲੁਕ ਹੈ ਤੇ ਵਡਾਰੂ ਮੀਨ ਬਜ਼ੁਰਗ ਉਹਨਾਂ ਦੇ ਜਿਹੜੇ ਸਨ ਤੇ ਆਪ ਤੇ ਉੱਥੇ ਹੀ ਜੰਮੇ ਪਲੇ ਨੇ। ਤੋ ਰਿਸ਼ੀ ਸਾਹਿਬ ਜਿਹੜੇ ਨੇ ਉਹ ਬੜੇ ਬੁਰੇ ਤਰੀਕੇ ਨਾਲ ਹਾਰੇ ਨੇ। ਉਹਨਾਂ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਤੋਂ ਬਿਲੋਂਗ ਕਰਦੇ ਨੇ, ਉਹ ਬੜੇ ਬੁਰੇ ਤਰੀਕੇ ਨਾਲ ਹਾਰੇ ਨੇ। ਐਗਜ਼ਿਟ ਪੋਲ ਆਉਂਦੇ ਨੇ ਜਿਸ ਵੇਲੇ ਵੋਟ ਪੈ ਰਹੇ ਹੁੰਦੇ ਨੇ ਨਾ, ਤੇ ਉਸ ਵੇਲੇ ਜਿਹੜਾ ਵੋਟਾਂ ਪਾ ਕੇ ਲੋਕ ਨਿਕਲਦੇ ਨੇ ਤੇ ਡਿਫਰੈਂਟ ਅਦਾਰੇ ਜਿਹੜੇ ਨੇ ਉਹਨਾਂ ਕੋਲੋਂ ਬਾਹਰ ਇੰਟਰਵਿਊ ਲੈਂਦੇ ਨੇ ਵੀ ਤੁਸੀਂ ਕਿਹਨੂੰ ਵੋਟ ਪਾਇਆ ਹੈ। ਉੱਥੋਂ ਉਹਨਾਂ ਨੂੰ ਪਤਾ ਲੱਗਦਾ ਵੀ ਅੱਜ ਜਿਹੜੇ ਵੋਟ ਪਏ ਨੇ ਇਹਨਾਂ 'ਚ ਕਿੰਨੇ ਕੁ ਵੋਟ ਕਿਹੜੀ ਪਾਰਟੀ ਨੂੰ ਪਏ ਹੋਣੇ ਨੇ। ਇਹ ਲਫ਼ਜ਼ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ ਬਾਹਰ, ਜਿਹੜਾ ਯੂਰਪ ਹੋਵੇ, ਅਮਰੀਕਾ ਹੋਵੇ, UK ਹੋਵੇ, ਜਿਹੜੀਆਂ ਵੀ ਜਗ੍ਹਾ ਨੇ। ਐਗਜ਼ਿਟ ਪੋਲ ਮਤਲਬ ਐਗਜ਼ਿਟ ਪੋਲ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਵੋਟ ਪਾ ਕੇ ਐਗਜ਼ਿਟ ਕਰ ਰਹੇ ਨੇ ਨਾ ਉਹਨਾਂ ਦਾ ਇੰਟਰਵਿਊ ਲੈ ਕੇ ਪੁੱਛਣਾ ਵੀ ਤੁਸੀਂ ਕਿਹਨੂੰ ਵੋਟ ਪਾਇਆ। ਉੱਥੋਂ ਹਿਸਾਬ ਕਿਤਾਬ ਲਾ ਲੈਂਦੇ ਨੇ ਇਲੈਕਸ਼ਨ ਦੇ ਜਿਸ ਵੇਲੇ ਵੋਟਿੰਗ ਹੋ ਰਹੀ ਹੁੰਦੀ ਹੈ ਉੱਥੋਂ ਹੀ ਹਿਸਾਬ ਲਾ ਲੈਂਦੇ ਨੇ ਵੀ ਕਿੰਨੇ ਬੰਦੇ ਕਿਹਨੂੰ ਵੋਟ ਪਾ ਕੇ ਨਿਕਲ ਰਹੇ ਨੇ। ਉੱਥੋਂ ਸੀਟਾਂ ਦਾ ਹਿਸਾਬ ਲਾ ਲੈਂਦੇ ਨੇ। ਜਿਹੜੇ ਐਗਜ਼ਿਟ ਪੋਲ ਦੀਆਂ ਸੀਟਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅਜੇ ਵੀ ਗਿਣਤੀ ਹੋ ਰਹੀ ਹੈ, ਹਤਮੀ ਨਤੀਜਾ ਤਾਂ ਅਜੇ ਨਹੀਂ ਆਇਆ, ਲੇਕਿਨ ਇਹ ਨਤੀਜਾ ਆ ਗਿਆ ਕਿ ਰਿਸ਼ੀ ਸਾਹਿਬ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ 14 ਵਰ੍ਹਿਆਂ ਤੋਂ ਬਾਅਦ, 14 ਸਾਲਾਂ ਤੋਂ ਬਾਅਦ ਹਾਰ ਗਈ ਹੈ। ਇਹ ਤੁਹਾਨੂੰ ਬੋਰਿੰਗ ਜੀ ਗੱਲ ਲੱਗ ਰਹੀ ਹੋਏਗੀ, ਲੇਕਿਨ ਇਹਦਾ ਤੁਹਾਡੇ ਨਾਲ ਕੀ ਲੈਣ ਦੇਣ ਹੈ ਇਹ ਤੁਹਾਨੂੰ ਦੱਸਾਂਗੇ ਹੁਣੇ ਥੋੜ੍ਹੀ ਦੇਰ 'ਚ। ਲੇਕਿਨ ਇਸ ਵੇਲੇ ਸਿਰਫ ਤੁਹਾਨੂੰ ਇਹ ਦੱਸ ਰਹੇ ਹਾਂ ਕਿ 14 ਸਾਲ ਇਹਨਾਂ ਨੇ ਹਕੂਮਤ ਕੀਤੀ ਹੈ ਕੰਜ਼ਰਵੇਟਿਵਸ ਨੇ, ਔਰ ਲੇਬਰ ਪਾਰਟੀ ਜਿਹੜੀ ਹੈ ਉਹ 2018 19 20 ਦੇ ਵਿੱਚ ਉਹਨਾਂ ਦੇ ਹਾਲਾਤ ਇਹੋ ਜਿਹੇ ਸਨ ਵੀ ਲੋਕੀ ਸੋਚਦੇ ਸਨ ਇਹਨਾਂ ਕਦੀ ਜ਼ਿੰਦਗੀ 'ਚ ਹੁਣ ਦੋਹਰੇ ਜਿੱਤਣਾ ਹੀ ਨਹੀਂ। ਮਤਲਬ ਬਿਲਕੁਲ ਹੀ ਲੰਮੇ ਪੈ ਗਏ ਸਨ, ਬਿਲਕੁਲ ਤਬਾਹੀ ਨਿਕਲ ਗਈ ਸੀ। ਬਿਲਕੁਲ ਉਂਝ ਹੀ ਜਿਵੇਂ ਅੱਜ ਤੋਂ 4-5 ਸਾਲ ਪਹਿਲਾਂ BJP ਨੇ ਕਾਂਗਰਸ ਨੂੰ ਹਿੰਦੁਸਤਾਨ ਦੇ ਵਿੱਚ ਲੰਮਿਆਂ ਪਾ ਦਿੱਤਾ ਸੀ ਤੇ ਲੋਕੀ ਸੋਚਦੇ ਸਨ ਵੀ ਹੁਣ ਮੋਦੀ ਤੇ ਮੋਦੀ ਤੋਂ ਬਾਅਦ ਪਤਾ ਨਹੀਂ ਕੌਣ ਤੇ ਫਿਰ ਪਤਾ ਨਹੀਂ ਕੌਣ, ਤੇ ਇਹ ਹੁਣ BJP ਹੀ ਹੈ। ਹੁਣ ਇੱਥੇ ਕਾਂਗਰਸ ਕਦੇ ਸਾਹ ਨਹੀਂ ਲੈ ਸਕੇਗੀ। ਇਹ ਸਾਰੇ ਬੰਦੇ ਇਹੀ ਸੋਚਦੇ ਸਨ ਕਿ ਕਾਂਗਰਸ ਹੁਣ ਖਤਮ, ਜਿਵੇਂ ਪਾਕਿਸਤਾਨ 'ਚ ਨਹੀਂ ਆਉਂਦੇ ਸਨ ਡਨ ਐਂਡ ਡਸਟਡ, ਖਤਮ ਸ਼ੁੱਧ, ਇਹੋ ਜਿਹੇ ਕੰਮ ਹੀ ਤਕਰੀਬਨ ਉੱਥੇ। ਜ਼ਾਹਿਰ ਇੱਥੇ ਤਾਂ ਜ਼ੁਲਮ ਕੀਤਾ ਨਾ, ਇੱਥੇ ਤਾਂ ਮੇਰਾ ਮਤਲਬ ਪਾਰਟੀ ਜਿਹੜੀ ਹੈ ਉਹਦੇ ਨਾਲ ਜੋ ਧੱਕਾ ਕੀਤਾ ਉੱਥੇ ਇਹ ਕੰਮ ਤਾਂ ਨਹੀਂ ਹੈਗਾ, ਲੇਕਿਨ ਬਹਰਹਾਲ ਓਵਰਆਲ ਆਉਂਦੇ ਸਨ ਵੀ ਆਵਾਮ ਦਾ ਰੁਝਾਨ ਜਿਹੜਾ ਉੱਥੇ ਬਦਲ ਗਿਆ। ਲੇਕਿਨ ਇਹ ਜਿਹੜੇ ਇਲੈਕਸ਼ਨ ਹੋਏ ਨੇ, ਇਸ ਇਲੈਕਸ਼ਨ ਦੇ ਵਿੱਚ ਤਕਰੀਬਨ ਇਹ 300 ਤਕਰੀਬਨ ਜਿਹੜੇ ਨਾ ਉਹ 26 ਸੀਟਾਂ ਚਾਹੀਦੀਆਂ ਹੁੰਦੀਆਂ ਨੇ ਕਿਸੇ ਵੀ ਪਾਰਟੀ ਨੂੰ। ਟੋਟਲ 650 ਸੀਟਾਂ ਦੇ ਉੱਤੇ ਇਹ ਇਲੈਕਸ਼ਨ ਹੁੰਦਾ ਹੈ। ਜਿਹੜਾ 326 ਲੈ ਜਾਏ 650 ਸੀਟਾਂ 'ਚੋਂ ਜਿਹੜੀ ਪਾਰਟੀ ਵੀ, ਜਾਂ ਇੱਕ ਪਾਰਟੀ ਜਾਂ ਬਹੁਤੀਆਂ ਪਾਰਟੀਆਂ ਰਲ ਕੇ ਜਿਹੜਾ ਪਾਸਾ ਵੀ 326 ਤੋਂ ਵੱਧ ਜਿਹਦੇ ਕੋਲ ਸੀਟਾਂ ਹੋਣੀਆਂ 326 ਹੋਣ, ਜ਼ਾਹਿਰ ਹੈ ਉਹ 50% ਤੋਂ ਉਹਦੇ ਕੋਲ ਸੀਟਾਂ ਬਹੁਤੀਆਂ ਹੋ ਜਾਂਦੀਆਂ ਨੇ ਤੇ ਵਜ਼ੀਰ ਆਜ਼ਮ ਉਹਨਾਂ ਦਾ ਬਣਦਾ ਹੈ। ਜਿਸ ਵੇਲੇ ਪਾਰਟੀਆਂ ਜਿੱਤ ਲੈਂਦੀਆਂ ਨੇ 650 ਚੋਂ 326 ਤੇ ਉਹ ਮਲਕਾ ਜਾਂ ਇਸ ਵੇਲੇ ਪ੍ਰਿੰਸ ਚਾਰਲਸ ਜਿਹੜੇ ਹੁੰਦੇ ਸਨ, ਉਹ ਇਸ ਵੇਲੇ ਕਿੰਗ ਚਾਰਲਸ ਨੇ, ਉਹ ਉਹਨਾਂ ਨੂੰ ਸੱਦਣਗੇ ਕਿ ਜੀ ਆਓ ਹਕੂਮਤ ਬਣਾਓ ਤੇ ਉਹ ਫਿਰ ਉੱਥੇ ਹਕੂਮਤ ਫਾਰਮ ਕਰਦੇ ਨੇ। ਇਹ ਉੱਥੋਂ ਦਾ ਤਰੀਕਾ। ਬਹਰਹਾਲ ਉੱਥੇ ਇਹ ਵੀ ਰਿਵਾਜ ਹੈ ਕਿ ਸਪੀਕਰ ਤੇ ਜਿਹੜੇ 2-4-5 ਲੋਕ ਨੇ ਉਹ ਵੋਟ ਨਹੀਂ ਪਾਉਂਦੇ ਯੂਜਲੀ, ਕਿਉਂਕਿ ਉਹਨਾਂ ਨੂੰ ਆਖਿਆ ਜਾਂਦਾ ਕਿ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਇਸ ਵਾਸਤੇ। ਬਹਰਹਾਲ ਇਸ ਵੇਲੇ ਜਿਹੜੇ ਐਗਜ਼ਿਟ ਪੋਲ ਨੇ ਉਹ ਤਾਂ ਇਹ ਦੱਸਣ ਡਏ ਨੇ ਵੀ ਲੇਬਰ ਪਾਰਟੀ ਜਿਹੜੀ ਹੈ ਉਹ 410 ਸੀਟਾਂ, 326 ਚਾਹੀਦੀਆਂ ਨੇ ਹਕੂਮਤ ਬਣਾਉਣ ਲਈ, ਪਰ ਉਹ 410 ਸ਼ਾਇਦ ਲੈ ਕੇ ਜਾ ਰਹੀ ਹੈ। ਔਰ ਕੰਜ਼ਰਵੇਟਿਵ ਜਿਹੜੇ ਨੇ ਉਹ 131 ਸੀਟਾਂ। ਬਾਕੀ ਜਿਹੜੇ ਕੋਈ ਇੱਕ ਲਿਬਰਲ ਡੈਮੋਕ੍ਰੇਟਸ ਨੇ ਉਹ ਪਾਰਟੀ ਵੀ ਪਿਛਲੀ ਵਾਰੀ ਤਾਂ ਉਹਨਾਂ ਕੋਲ ਪਤਾ ਨਹੀਂ 8 ਕਿ 7 ਸੀਟਾਂ ਸਨ ਕਿ 11 ਸਨ, ਇਸ ਵਾਰੀ ਉਹ ਵੀ 61 ਸੀਟਾਂ ਲੈ ਗਏ ਨੇ। ਬਾਕੀ ਕੋਈ 2-2 4-4 5-5 ਸੀਟਾਂ ਜਿਹੜੀਆਂ ਨੇ ਉਹ ਲੈ ਕੇ ਗਏ ਨੇ ਲੋਕੀ। ਲੇਕਿਨ ਇਹ ਜਿਹੜੀ ਚੇਂਜ ਹੋਈ ਹੈ, ਮੁਖਤਸਰ ਗੱਲ ਸਿਰਫ ਇਹ ਦੱਸਦੇ ਹਾਂ, ਇਹਦਾ ਪਾਕਿਸਤਾਨ 'ਤੇ ਵੀ ਅਸਰ ਪਏਗਾ। ਜਿਹੜੇ ਕੰਜ਼ਰਵੇਟਿਵ ਸਨ, ਰਿਸ਼ੀ ਸਾਹਿਬ ਸਨ, ਉਹ ਜੋ ਕਰ ਰਹੇ ਸਨ ਤੁਹਾਨੂੰ ਪਤਾ ਹੀ ਸੀ, ਉਹ ਤੁਸੀਂ ਵੇਖ ਹੀ ਰਹੇ ਸੋ। ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਸਨ, ਥੋੜ੍ਹੀ ਜਿਹੀ ਸ਼ਿਫਟ ਤੁਹਾਨੂੰ ਫੀਲ ਹੋਏਗੀ
ਆਉਣ ਵਾਲੇ ਦਿਨਾਂ ਦੇ ਵਿੱਚ ਉਨੀ ਫੀਲ ਨਹੀਂ ਹੋਏਗੀ ਜਿੰਨੀ ਚਾਚੇ ਟਰੰਪ ਦੇ ਆਉਣ ਨਾਲ ਹੋਏਗੀ, ਲੇਕਿਨ ਬਹਰਹਾਲ ਫੇਰ ਵੀ ਤੁਹਾਨੂੰ ਥੋੜ੍ਹੀ ਜਿਹੀ ਸ਼ਿਫਟ ਫੀਲ ਹੋਏਗੀ। ਲੇਕਿਨ ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਰਿਸ਼ੀ ਸਾਹਿਬ ਨੂੰ ਉਹਨਾਂ ਨੇ ਜਿਵੇਂ ਸਾਡੇ ਕਾਕੜ ਸਾਹਿਬ ਨੂੰ ਵਜ਼ੀਰ ਆਜ਼ਮ ਤੇ ਬਣਾਤਾ ਸੀ, ਜਾਂ ਸਾਡੇ ਚਾਚੇ ਸ਼ਹਬਾਜ਼ ਨੂੰ ਵਜ਼ੀਰ ਆਜ਼ਮ ਤੇ ਬਣਾਤਾ ਹੈ, ਲੇਕਿਨ ਮੰਨਦਾ ਕੋਈ ਨਹੀਂ ਉਸ ਵਿਚਾਰੇ ਨੂੰ ਵਜ਼ੀਰ ਆਜ਼ਮ। ਜਾਂ ਸਾਡੀ ਬਾਜੀ ਮਰੀਮ ਨੂੰ ਥੱਲੇ ਚੀਫ ਮਿਨਿਸਟਰ ਤੇ ਬਣਾਇਆ ਵੀ ਚੀਫ ਮਿਨਿਸਟਰ ਬਣ ਕੇ ਤੇ ਉਹ ਟਿਕਟਾਕਾਂ ਬਣਾਵੇ, ਲੇਕਿਨ ਕੋਈ ਮੰਨ ਕੇ ਰਾਜ਼ੀ ਨਹੀਂ ਬਾਜੀ ਨੂੰ। ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਰਿਸ਼ੀ ਸਾਹਿਬ ਜਿਹੜੇ ਸਨ, ਇਹਨਾਂ ਨੂੰ ਵੀ ਪ੍ਰਾਈਮ ਮਿਨਿਸਟਰ ਤੇ ਬਣਾਇਆ, ਲੇਕਿਨ ਉਹਨਾਂ ਨੂੰ ਕਿਸੇ ਮੰਨਿਆ ਨਹੀਂ ਪ੍ਰਾਈਮ ਮਿਨਿਸਟਰ। ਮੰਨਿਆ ਨਹੀਂ ਦਾ ਮਤਲਬ ਇਹ ਹੈ ਕਿ ਤੁਸੀਂ ਦੁਨੀਆ 'ਚ ਕਦੇ ਨਹੀਂ ਦੇਖਿਆ ਹੋਏਗਾ ਕਿ ਕੋਈ ਸਾਬਕ ਵਜ਼ੀਰ ਆਜ਼ਮ ਜਿਹੜਾ ਨਾ ਉਹ ਵਾਪਸ ਆ ਕੇ ਤੇ ਵਜ਼ੀਰ ਬਣੇ, ਇਹ ਤੁਸੀਂ ਨਹੀਂ ਵੇਖਿਆ ਹੋਏਗਾ। ਲੇਕਿਨ ਇਹ ਸਾਦਤ ਰਿਸ਼ੀ ਸਾਹਿਬ ਨੂੰ ਹੀ ਦਿੱਤੀ ਯੂਕੇ ਵਾਲਿਆਂ ਨੇ ਕਿ ਪਿਛਲੇ ਜਿਹੜੇ ਵਜ਼ੀਰ ਆਜ਼ਮ ਸਨ ਉਹਨਾਂ ਨੂੰ ਵਜ਼ੀਰ ਆਜ਼ਮ ਤੋਂ ਬਾਅਦ ਇਹਨਾਂ ਦਾ ਵਜ਼ੀਰ ਖਾਰਜਾ ਬਣਾਇਆ ਉਹਨਾਂ ਨੇ। ਉਹਦੀ ਵਜ੍ਹਾ ਹੈ ਕਿ ਉਹ ਇਹਨਾਂ ਨੂੰ ਮੰਨਦੇ ਹੀ ਨਹੀਂ ਸਨ ਇੰਟਰਨੈਸ਼ਨਲ ਲੀਡਰ, ਯੂਕੇ ਵਾਲੇ ਆਪ ਹੀ। ਉਹਨਾਂ ਨੇ ਇਹਨਾਂ ਨੂੰ ਤਸਲੀਮ ਹੀ ਨਹੀਂ ਕੀਤਾ ਕਿ ਇੰਟਰਨੈਸ਼ਨਲ ਲੀਡਰ ਨੇ ਜਾਂ ਇਹ ਸਾਡੇ ਯੂਕੇ ਦੇ ਲੀਡਰ ਨੇ ਜਾਂ ਇਹ ਸਾਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਇਸ ਵਾਸਤੇ ਉਹਨਾਂ ਨੇ ਇਹਨਾਂ ਦੇ ਨਾਲ ਆਪਣਾ ਜਿਹੜਾ ਉਹ ਪੁਰਾਣਾ ਵਜ਼ੀਰ ਆਜ਼ਮ, ਹਾਲਾਂਕਿ ਵਜ਼ੀਰ ਆਜ਼ਮ ਜਦੋਂ ਕੋਈ ਬੰਦਾ ਵੀ ਇੱਕ ਵਾਰੀ ਰਹਿ ਜਾਂਦਾ ਉਹ ਕਿਸੇ ਹੋਰ ਦੀ ਫਿਰ ਤੁਹਾਨੂੰ ਪਤਾ ਹੈ ਕਿ ਉਹ ਕਿਸੇ ਹੋਰ ਦੀ ਕੈਬਨਿਟ ਦੇ ਵਿੱਚ ਉਹਨੇ ਫੋਰਨ ਮਿਨਿਸਟਰ ਕਿਉਂ ਬਣਨਾ ਹੈ, ਲੇਕਿਨ ਉਹਨਾਂ ਨੇ ਉਹ ਫੋਰਨ ਮਿਨਿਸਟਰ ਬਣੇ ਕਿ ਤਾਂ ਕਿ ਵਜ਼ੀਰ ਆਜ਼ਮ ਦੀ ਜਗ੍ਹਾ ਦੇ ਉੱਤੇ ਡਿਫੈਕਟੋ ਵਜ਼ੀਰ ਆਜ਼ਮ ਫੋਰਨ ਪੋਲਿਸੀ ਤੇ ਕਮ ਅਜ਼ ਕਮ ਉਹੀ ਹੋਣ, ਕਿਉਂਕਿ ਉਹਨਾਂ ਮੈਨੂੰ ਲੱਗਦਾ ਜਾਂ ਤੇ ਰਿਸ਼ੀ ਸਾਹਿਬ ਤੇ ਪੂਰਾ ਇਤਮਾਦ ਨਹੀਂ ਕੀਤਾ ਜਾਂ ਉਹਨਾਂ ਨੂੰ ਪਤਾ ਸੀ ਕਿ ਬੰਦਾ ਹੀ ਹੌਲਾ ਹੈ। ਹੁਣ ਮੈਨੂੰ ਨਹੀਂ ਪਤਾ ਕਿਹੜੀ ਗੱਲ ਹੋਈ ਹੈ, ਲੇਕਿਨ ਰਿਸ਼ੀ ਸਾਹਿਬ ਨੂੰ ਯੂਕੇ ਵਾਲਿਆਂ ਨੇ ਜਿਵੇਂ ਜਿਹਨੂੰ ਆਉਂਦੇ ਨਾ ਪਰੋਸਿਆ, ਉਹ ਪਰੋਸਿਆ ਨਹੀਂ ਚੰਗੀ ਤਰ੍ਹਾਂ। ਵਜ਼ੀਰ ਆਜ਼ਮ ਬਣਾ ਤੇ ਲਿਆ, ਬਸ ਐਵੇਂ ਡਾਂਗੀ ਟਪਾਇਆ ਤੇ ਹੁਣ ਉਹਨੂੰ ਟਪਾ ਕੇ ਤੇ ਪਰਾਂ ਕੀਤਾ। ਬਹਰਹਾਲ ਇਸ ਚੇਂਜ ਦੇ ਪਾਕਿਸਤਾਨ ਤੇ ਵੀ ਕੁਝ ਨਾ ਕੁਝ ਅਸਰਾਤ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਓਡੇ ਡੂੰਘੇ ਅਸਰਾਤ ਨਹੀਂ ਹੋਣਗੇ ਜਿੱਡੇ ਅਮਰੀਕਾ ਦੇ ਇਲੈਕਸ਼ਨ ਦੇ ਹੋਣਗੇ, ਲੇਕਿਨ ਕੁਝ ਨਾ ਕੁਝ ਹੋਣਗੇ। ਅੱਛਾ ਜੀ, ਨੂਨ ਲੀਗ ਵਾਲੇ ਕੱਲ੍ਹ ਪਰਸੋਂ ਤੱਕ ਆਖਣ ਡਏ ਸਨ ਵੀ ਜਿਹੜੀ ਅਮਰੀਕਾ 'ਚ ਕਰਾਰਦਾਦ ਪਾਸ ਹੋਈ ਹੈ, ਜਿਹੜੀ ਤੁਹਾਨੂੰ ਪਤਾ ਕਾਂਗਰਸ ਦੇ ਵਿੱਚ 368 ਮੈਂਬਰਾਂ ਨੇ 368 ਮੈਂਬਰਾਂ ਨੇ ਵੋਟ ਕਰਕੇ ਕਰਾਰਦਾਦ ਪਾਸ ਕੀਤੀ ਸੀ ਇਮਰਾਨ ਖਾਨ ਦੇ ਹੱਕ ਜੀ ਕਹਿ ਲਓ, ਕਿਉਂਕਿ ਸਿੱਧਾ ਇਮਰਾਨ ਖਾਨ ਤੇ ਨਹੀਂ ਉਹਨਾਂ ਲਿਖਿਆ, ਲੇਕਿਨ ਉਹਨਾਂ ਜਿਹੜਾ ਇਲੈਕਸ਼ਨ ਚੋਰੀ ਹੋਇਆ ਉਹ ਲਿਖਿਆ, ਨਾਲ ਜਿਹੜਾ ਜ਼ੁਲਮ ਹੋਇਆ, ਅਗਵਾਕਾਰੀ ਹੋਈ, ਜੋ ਕੁਝ ਵੀ ਹੋਇਆ ਸਭ ਕੁਝ ਪਾਕਿਸਤਾਨ 'ਚ। ਇਹ ਨੂਨ ਵਾਲੇ ਆਂਦੇ ਸਨ ਕਿ ਜੀ ਇਹ ਕੋਈ ਐਡੀ ਗੱਲ ਕੋਈ ਨਹੀਂ, ਸਾਨੂੰ ਇਹਦੀ ਪਰਵਾਹ ਨਹੀਂ। ਹੁਣ ਇਰਫਾਨ ਸਦੀਕੀ ਸਾਹਿਬ ਆਪਣੇ ਮੂੰਹ ਆਖਣ ਡਏ ਨੇ ਕਿ ਜੀ ਇਹ ਬਹੁਤ ਵੱਡੀ ਕਾਮਯਾਬੀ ਹੈ PTI ਦੀ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਅਸਲ 'ਚ PTI ਦੀ ਕਾਮਯਾਬੀ ਨਹੀਂ, ਇਹ ਤੁਹਾਨੂੰ ਵੀ ਲੱਗਦਾ ਹੋਏਗਾ ਕਿ PTI ਦੀ, ਅਸਲ ਦੇ ਵਿੱਚ ਓਵਰਸੀਜ਼ ਪਾਕਿਸਤਾਨੀ ਦੀ ਕਾਮਯਾਬੀ। ਓਵਰਸੀਜ਼ ਪਾਕਿਸਤਾਨੀਆਂ ਨੇ ਇਹਦੇ 'ਚ ਬੜਾ ਜ਼ੋਰ ਮਾਰਿਆ, ਆਪਣਾ ਰੁਪਈਆ ਲਾਇਆ, ਪੈਸਾ ਲਾਇਆ, ਆਪਣਾ ਵਕਤ ਲਾਇਆ। ਇਹ ਬੜੀ ਵੱਡੀ ਕਾਮਯਾਬੀ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਸਿਰਫ ਐਸ ਕਰਾਰਦਾਦ ਤੱਕ ਨਹੀਂ, ਤੁਸੀਂ ਵੇਖੋਗੇ ਹੋਰ ਵੀ ਅਸੀਂ ਬੜਾ ਕੁਝ ਕਰਨ ਡਏ ਹਾਂ ਇੱਥੇ ਓਵਰਸੀਜ਼ ਪਾਕਿਸਤਾਨੀ, ਤੇ ਹੋਰ ਵੀ ਬੜਾ ਕੁਝ ਕਰਾਂਗੇ, ਤੁਸੀਂ ਵੇਖੋਗੇ ਇਨਸ਼ਾਅੱਲਾ। ਤੇ ਇਹ ਥੋੜ੍ਹਾ ਜਿਹਾ ਵਕਤ ਦਿਓ, ਤੁਸੀਂ ਵੇਖੋਗੇ ਹੋਰ ਬੜਾ ਕੁਝ ਹੋਏਗਾ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ। ਯੂਰਪ 'ਚ ਤੇ ਇੱਥੇ ਤੁਹਾਨੂੰ ਬੜਾ ਕੁਝ ਹੁੰਦਾ ਇਨਸ਼ਾਅੱਲਾ ਨਜ਼ਰ ਆਏਗਾ। ਹਜੇ ਮੈਂ ਉਹਨਾਂ 'ਤੇ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਹਜੇ ਅਸੀਂ ਬੜਾ ਕੁਝ, ਸੈਨੇਟ ਹੋਵੇ ਜਾਂ ਹੋਰ ਬੜਾ ਕੁਝ ਅਸੀਂ ਕਰਨ ਡਏ ਹਾਂ ਇੱਥੇ ਇਨਸ਼ਾਅੱਲਾ ਓਵਰਸੀਜ਼ ਪਾਕਿਸਤਾਨੀ, ਤੇ ਬੜਾ ਕੁਝ ਹੋਏਗਾ। ਅੱਛਾ ਜੀ, ਇਹ ਹੀ ਨਹੀਂ, ਜੇਦਾ ਜੀ ਜਿਹੜੇ ਆਂਦੇ ਸਨ ਕਿ ਖਤਮ ਸ਼ੁੱਧ ਤੇ ਇਮਰਾਨ ਖਾਨ ਤੇ ਇਹ ਹੋ ਗਿਆ ਤੇ ਉਹ ਹੋ ਗਿਆ, ਆਏ ਦਿਨ ਇਹੋ ਜਿਹੇ ਤੁਹਾਨੂੰ ਪਤਾ ਹੈ ਕਿ ਜੇਦਾ ਜੀ ਕੁਸ਼ਤੇ ਖਾਂਦੇ ਨੇ, ਤੇ ਕੁਸ਼ਤਾ ਜਿਸ ਵੇਲੇ ਕੋਈ ਭੈੜਾ ਖਾ ਲੈਂਦੇ ਨੇ ਤਾਂ ਸਿਰ ਨੂੰ ਚੜ੍ਹ ਜਾਂਦਾ, ਤੇ ਫਿਰ ਉਲਟੇ ਸਿੱਧੇ ਕਰਦੇ ਨੇ ਆਪਣੇ ਤਜੀਏ। ਜਿਸ ਵੇਲੇ ਕੁਸ਼ਤਾ ਨਹੀਂ ਖਾਦਾ ਹੁੰਦਾ, ਦਿਮਾਗ ਸ਼ਮਾਗ ਜ਼ਰਾ ਸੈੱਟ ਹੁੰਦਾ, ਤਾਂ ਉਸ ਵੇਲੇ ਤਜੀਏ ਫਰਕ ਕਰਦੇ ਨੇ। ਤੇ ਇਹ ਤੁਹਾਨੂੰ ਪਤਾ ਹੈ ਵੀ ਹਰ ਬੰਦਾ ਜਿਹੜਾ ਹੈ ਨਾ ਉਹਦੀ ਇੱਕ ਕੌਨਸਟੀਚੁਐਂਸੀ ਹੁੰਦੀ ਹੈ। ਤੇ ਜਿਹੜੇ ਜੇਦਾ ਜੀ ਨੇ ਨਾ, ਉਹ ਉਹਨਾਂ ਦੀ ਕੌਨਸਟੀਚੁਐਂਸੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਉਹ ਕੁਸ਼ਤੇ ਮਾਰਦੇ ਨੇ ਨਾ, ਜਿਹੜੇ ਬੰਦਿਆਂ ਨੂੰ ਕੁਸ਼ਤੇ ਚਾਹੀਦੇ ਹੁੰਦੇ ਨੇ, ਹਿੱਲੇ ਹੁੱਲੇ ਹੁੰਦੇ ਨੇ ਬੰਦੇ, ਉਹ ਉਹਨਾਂ ਦੇ ਜ਼ਰਾ ਲੀਡਰ ਨੇ ਜੇਦਾ ਜੀ, ਤੇ ਉਹਨਾਂ ਦੇ ਤਜੀਆਂ ਨੂੰ ਵੀ ਉਹ ਹੀ ਜ਼ਰਾ ਸੀਰੀਅਸ ਲੈਂਦੇ ਨੇ। ਬਾਕੀ ਬੰਦੇ ਜੇਦਾ ਜੀ ਨੂੰ ਐਡਾ ਸੀਰੀਅਸ ਲੈਂਦੇ ਕੋਈ ਨਹੀਂ। ਬਹਰਹਾਲ ਹੁਣ ਜੇਦਾ ਜੀ ਵੀ ਆਂਦੇ ਨੇ ਕਿ ਜਿਹੜੇ ਇਮਰਾਨ ਖਾਨ ਦਾ ਇੰਟਰਨੈਸ਼ਨਲ ਵਿੰਗ ਹੈ ਨਾ ਉਹ ਬੜਾ ਤਗੜਾ ਹੈ, ਤੇ ਉਹਦੇ ਨਾਲ ਕੋਈ ਹੋਰ ਮੁਕਾਬਲਾ ਨਹੀਂ ਕਰ ਸਕਦਾ। ਪਹਿਲਾਂ ਇਹ ਹੀ ਜੇਦਾ ਜੀ ਆਂਦੇ ਸਨ ਵੀ ਉਹ ਕੰਪਿਊਟਰ ਦੇ ਨਾਲ ਤੇ ਵਿੱਚ ਪੈਸੇ ਪਾ ਕੇ ਤੇ ਸੋਸ਼ਲ ਮੀਡੀਆ, ਮਤਲਬ ਉਹ ਪਾਗਲਾਂ ਵਾਲੀਆਂ ਗੱਲਾਂ ਇਹ ਪਹਿਲਾਂ ਜੇਦਾ ਜੀ ਇਹੀ ਕਰਦੇ ਹੁੰਦੇ ਸਨ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਦੁੱਧ ਦੀਆਂ ਕੀਮਤਾਂ ਨੇ। ਇਹ ਮੈਂ ਨਹੀਂ ਆਖਣ ਡਿਆ, ਹੁਣ ਦੁਨੀਆ ਦਾ ਜਿਹੜਾ ਮੰਨਿਆ ਪਰਮੰਨਿਆ ਅਖਬਾਰ ਹੈ, ਜਰੀਦਾ ਹੈ ਬਲੂਮਬਰਗ, ਜਿਹੜਾ ਜਿਸ ਵੇਲੇ ਕਿਸੇ ਵੀ ਮੁਲਕ ਦੀ ਇਕੋਨਮੀ ਦੇ ਬਾਰੇ, ਉੱਥੋਂ ਦੇ ਫਾਈਨੈਂਸ਼ੀਅਲਸ ਦੇ ਬਾਰੇ ਲਿਖਦਾ ਹੈ, ਤੇ ਪੂਰੀ ਦੁਨੀਆ ਉਹਨੂੰ ਸਨਦ ਦੇ ਤੌਰ 'ਤੇ ਵੇਖਦੀ ਹੈ, ਇੱਕ ਅਥਾਰਟੀ ਦੇ ਤੌਰ 'ਤੇ ਵੇਖਦੀ ਹੈ। ਉਹਨਾਂ ਹੁਣ ਖਬਰ ਲਾਈ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਦੁੱਧ ਦਾ ਮੁੱਲ ਹੈ, ਰੇਟ ਹੈ, ਉਹ ਇਸ ਵੇਲੇ ਪੈਰਿਸ ਤੋਂ ਵੀ ਵੱਧ ਗਿਆ। ਉਹ ਆਉਂਦੇ ਨੇ ਪਾਕਿਸਤਾਨ ਦੇ ਸ਼ਹਿਰ ਜਿਹੜੇ ਨੇ ਕਰਾਚੀ, ਲਾਹੌਰ, ਇਸਲਾਮਾਬਾਦ, ਉਹਨਾਂ ਕਰਾਚੀ ਦਾ ਜ਼ਿਕਰ ਕੀਤਾ, ਲੇਕਿਨ ਜ਼ਾਹਿਰ ਹੈ ਹਰ ਜਗ੍ਹਾ 'ਤੇ ਦੁੱਧ ਦਾ ਰੇਟ ਤਾਂ ਇੱਕੋ ਹੀ ਹੈ। ਉਹਨਾਂ ਆਖਿਆ ਦੁੱਧ ਦਾ ਜਿਹੜਾ 1 ਲੀਟਰ ਹੈ ਉਹ $1.33 ਦਾ 1 ਲੀਟਰ ਹੈ। ਉਹਨਾਂ ਆਖਿਆ ਇਹ ਕੀਮਤ ਪੈਰਿਸ ਤੋਂ ਵੀ ਬਹੁਤੀ ਹੈ। ਫਿਰ ਇਕੋਨਮੀ ਆਫ ਪਾਕਿਸਤਾਨ ਵਾਲਿਆਂ ਨੇ ਜਿਹੜੇ ਸਟੈਟਿਸਟਿਕਸ ਜਾਰੀ ਕੀਤੇ ਨੇ, ਉਹ ਆਉਂਦੇ ਨੇ ਕਿ ਪਾਕਿਸਤਾਨ ਦੇ ਵਿੱਚ ਇਕੱਲੀ ਇਹ ਹੀ ਨਹੀਂ, ਬਿਜਲੀ ਅਮਰੀਕਾ ਤੋਂ ਮਹਿੰਗੀ ਹੈ, ਪੈਟਰੋਲ ਤਾਈਵਾਨ ਤੋਂ ਮਹਿੰਗਾ ਹੈ, ਕਣਕ ਜਿਹੜੀ ਹੈ ਉਹ ਹਿੰਦੁਸਤਾਨ ਤੋਂ ਮਹਿੰਗੀ ਹੈ, ਤੇ ਬਾਕੀ ਸ਼ੈਵਾਂ ਵੀ ਜਿਹੜੀਆਂ ਤਨਖਾਹਾਂ ਸਭ ਤੋਂ ਘੱਟ ਨੇ ਇੱਥੇ, ਕਾਰਪੋਰੇਟ ਟੈਕਸ ਇੱਥੇ ਸਭ ਤੋਂ ਬਹੁਤਾ ਹੈ,
ਤੇ ਮਤਲਬ ਕਿ ਤਬਾਹੀ ਆਈ ਹੋਈ ਹੈ ਸਾਰੀ ਦੀ ਸਾਰੀ। ਤੇ ਇਹ ਹੁਣ ਬਲੂਮਬਰਗ ਆਂਦਾ ਹੈ ਕਿ ਪੈਰਿਸ ਤੋਂ ਵੀ ਮਹਿੰਗਾ ਦੁੱਧ ਜਿਹੜਾ ਨਾ ਉਹ ਪਾਕਿਸਤਾਨ 'ਚ ਵਿਕਣ ਡਿਆ। ਤੇ ਕੱਲ੍ਹ ਤੁਸੀਂ ਵੇਖ ਲਿਆ ਸੀ ਕਿ ਫੈਸਲਾਬਾਦ 'ਚ ਇੱਕ ਰਿਕਸ਼ਾ ਡਰਾਈਵਰ ਵਿਚਾਰਾ ਰਿਕਸ਼ਾ ਚਲਾਉਣ ਡਿਆ ਸੀ ਤੇ ਉਹਦੇ 'ਚੋਂ ਨਿਕਲ ਕੇ ਤੇ ਉਹਨੇ ਨੰਗਿਆਂ ਹੋ ਕੇ, ਪੂਰਾ ਨੰਗਾ ਹੋ ਕੇ, ਪੂਰੇ ਆਪਣੇ ਕੱਪੜੇ ਉਹਨੇ ਵਜੂਦ ਤੋਂ ਲਾ ਕੇ, ਲੀੜੇ ਸਾਰੇ ਦੇ ਸਾਰੇ, ਉਹ ਖਲੋ ਗਿਆ ਉੱਥੇ ਚੌਕ ਦੇ ਵਿੱਚ ਤੇ ਆਪਣਾ ਬਿਜਲੀ ਦਾ ਬਿੱਲ ਵਿਖਾ ਕੇ ਤੇ ਉਹ ਇhtਜਾਜ ਕਰਨ ਡਿਆ ਸੀ। ਹੁਣ ਕਈ ਲੋਕ ਹੱਸੇ ਹੋਣੇ ਨੇ ਉਹਦੇ ਕੱਪੜੇ ਉਤਾਰਨ ਤੇ, ਉਹਦੇ ਨੰਗੇ ਹੋਣ ਤੇ, ਲੇਕਿਨ ਉਹ ਕਰੇ ਕੀ ਜੋ ਉਹਦੇ ਨਾਲ ਹੋ ਗਿਆ। ਜਿਹੋ ਜਿਹੇ ਬਿੱਲ ਆਉਣ ਡਏ ਨੇ ਦੇ ਨਹੀਂ ਸਕਣ ਡਏ ਲੋਕਾਂ ਦੀ ਤਬਾਹੀ ਕੱਢ ਕੇ ਨਾ ਰੱਖ ਛੱਡੀ ਹੈ। ਅਗਲੀ ਖਬਰ ਜਿਹੜੀ ਹੈ ਜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ PMLN ਦੇ ਜਿਹੜੇ ਆਪਣੇ ਵੋਟਰ ਸਪੋਰਟਰ ਨੇ ਨਾ, ਉਹ ਹੁਣ ਹੁਜਤਾਂ ਕਰਨ ਡਏ ਨੇ ਨਵਾਜ਼ ਸ਼ਰੀਫ ਸਾਹਿਬ ਨੂੰ, ਕਿਸੇ ਹੋਰ ਨੂੰ ਨਹੀਂ, ਨਵਾਜ਼ ਸ਼ਰੀਫ ਸਾਹਿਬ ਨੂੰ ਆਪ ਹੁਜਤਾਂ ਕਰਨ ਡਏ ਨੇ। PMLN ਦੇ ਪੁਰਾਣੇ ਜਿਹੜੇ ਸੋਸ਼ਲ ਮੀਡੀਆ ਦੇ ਹੈੱਡ ਸਨ, ਉਹਨਾਂ PMLN ਨੂੰ ਛੱਡ ਦਿੱਤਾ ਜਾਂ PMLN ਨੇ ਉਹਨਾਂ ਨੂੰ ਛੱਡ ਦਿੱਤਾ। ਇਹ ਮਤਲਬ ਕਿ ਉਹਨਾਂ ਨੂੰ ਹਟਾਤਾ, ਉਸ ਅਹੁਦੇ ਤੋਂ ਨਵਾਂ ਬੰਦਾ ਲਾਤਾ। ਤੇ ਉਹਨਾਂ ਨੇ ਉਸ ਤੋਂ ਬਾਅਦ ਇੱਕ ਟਵੀਟ ਕੀਤਾ ਕਿ ਜੀ ਮੈਂ PMLN ਦਾ ਹਿੱਸਾ ਹੀ ਹਾਂ ਤੇ ਮੈਂ ਆਪਣੀ ਜਦੋਜਹਿਦ ਜਾਰੀ ਰੱਖਾਂਗਾ। ਤੇ ਕਿਸੇ ਨੇ ਥੱਲੇ ਹੁਜਤ ਮਾਰੀ ਉਹਨਾਂ ਦੇ ਟਵੀਟ ਦੇ ਉੱਤੇ, ਮਜ਼ਾਕ ਉਡਾਇਆ, ਠੱਠਾ ਉਡਾਇਆ ਕਿ ਤੁਸੀਂ ਤੇ ਆਪਣੀ ਜਦੋਜਹਿਦ ਜਾਰੀ ਰੱਖੋਗੇ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਤੇ ਜਦੋਜਹਿਦ ਛੱਡ ਗਏ ਨੇ। ਤੇ ਉਹਨਾਂ ਇਹ ਨਹੀਂ ਕਿਹਾ ਵੀ ਤੁਸੀਂ ਗਲਤ ਕਹਿ ਰਹੇ ਹੋ, ਉਹਨਾਂ ਕਿਹਾ ਕੋਈ ਗੱਲ ਨਹੀਂ ਅਸੀਂ ਜਾਰੀ ਰੱਖਾਂਗੇ, ਹੋ ਸਕਦਾ ਸਾਨੂੰ ਵੇਖ ਕੇ ਉਹ ਵੀ ਜਦੋਜਹਿਦ ਸ਼ੁਰੂ ਕਰ ਦੇਣ। ਮਤਲਬ ਕਿ ਹੁਣ ਆਪਣੇ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਵੀ ਇਹਨਾਂ ਨੂੰ ਕਿੱਥੋਂ ਤੱਕ ਚਲੇ ਗਏ ਨੇ ਕਿ ਉਹ ਵੀ ਇਹਨਾਂ ਨੂੰ ਹੁਜਤਾਂ ਕਰਦੇ ਨੇ। ਅੱਛਾ ਜੀ, ਦੂਸਰੇ ਪਾਸੇ ਜਿਹੜੀ ਅਗਲੀ ਖਬਰ ਹੈ ਉਹ ਲਾਹੌਰ ਤੋਂ ਹੈ। ਬੜੀ ਤਕਲੀਫਦੇਹ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣ ਲੱਗਾ। ਛੋਟਾ ਬੱਚਾ ਸੀ, ਕਿਸੇ ਦੁਕਾਨ ਤੇ ਗਿਆ, ਉਹਨੇ ਪਤਾ ਨਹੀਂ ਉੱਥੋਂ ਕੋਈ ਖਾਣ ਵਾਲੀ ਚੀਜ਼ ਜਿਹੜੀ ਉਹ ਚੋਰੀ ਚੁੱਕ ਲਈ। ਦੁਕਾਨ ਵਾਲੇ ਨੇ ਜਿਹੜਾ ਆਖਿਆ ਵੀ ਇਹ ਤਾਂ ਤੁਹਾਨੂੰ ਪਤਾ ਹੈ ਕਿ ਇਹ ਤਾਂ ਪਾਕਿਸਤਾਨ ਤੇ ਜਿਹੜਾ ਉਹ ਬੜਾ ਅਸੂਲ ਪਸੰਦ ਮੁਲਕ ਹੈ, ਇੱਥੇ ਮਾੜੇ ਦੇ ਤੇ ਕੜਾਕੇ ਕੱਢ ਦਿੰਦੇ ਅਸੀਂ। ਇੱਥੇ ਤਗੜਾ ਜਿਹੜਾ ਹੈ ਉਹ ਜੋ ਮਰਜ਼ੀ ਕਰੇ, ਉਹ ਭਾਵੇਂ ਵੋਟ ਚੋਰੀ ਕਰ ਲਏ, ਫਾਰਮ 47 17 ਸੀਟਾਂ ਵਾਲਾ ਵਜ਼ੀਰ ਆਜ਼ਮ ਬਣ ਜਾਏ, 1100 ਅਰਬ ਖਾ ਲੈਣ, ਜੋ ਮਰਜ਼ੀ ਹੋ ਜਾਏ, 3 ਕਰੋੜ ਦੇ ਟਾਇਰ ਪਵਾ ਲੈਣ ਤੇ ਭਾਵੇਂ 3 ਅਰਬ ਦੇ ਜਿਹੜੇ ਉਹ ਹੈਲੀਕਾਪਟਰ ਖਰੀਦਣ ਤੇ ਭਾਵੇਂ ਲੁੱਟ ਕੇ ਮੇਫੇਅਰ 'ਚ ਅਪਾਰਟਮੈਂਟ ਬਣਾਉਣ, ਫਿਰ ਆਖਣਗੇ ਮੇਰੀ ਤੇ ਕੀ, ਮੇਰੇ ਲੰਦਨ ਤੇ ਕੀ, ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ, ਜੋ ਮਰਜ਼ੀ ਆਖਣ। ਤਗੜੇ ਦਾ 27ਵੀਂ ਸੌ ਹੈ। ਉਹਨੇ ਕਿਹਾ ਗਰੀਬ ਦਾ, ਮੈਂ ਤੁਹਾਨੂੰ ਨਹੀਂ ਕੱਲ੍ਹ ਪਰਸੋਂ ਕਿਹਾ ਸੀ ਵੀ ਗਰੀਬ ਦਾ ਪੁੱਤਰ ਵਿਚਾਰਾ ਕਿਤੇ ਬੈਠਾ ਕਿਸੇ ਥਾਂ ਤੇ, ਗਰੀਬ ਜਿਹੜਾ ਹੈ ਉਹ ਬਾਥਰੂਮ ਹੀ ਕਰਨ ਡਿਆ ਹੋਵੇ ਤੇ ਉਹਨੂੰ ਵੀ ਰੋੜੇ ਮਾਰਦੇ ਨੇ ਲੋਕੀ। ਤੇ ਉਹ ਮਾੜੇ ਬੱਚਾ ਸੀ ਕੋਈ ਕਿਸੇ ਮਾੜੇ ਦਾ, ਉਹਨੇ ਕੋਈ ਸ਼ੈ ਚੁੱਕ ਲਈ ਤੇ ਦੁਕਾਨ ਵਾਲੇ ਨੇ ਇਹੋ ਜਿਹੀ ਬੇਸ਼ਰਮੀ ਕੀਤੀ ਕਿ ਉਹਨੇ ਉਸ ਬੱਚੇ ਨੂੰ ਨੰਗਾ ਕੀਤਾ, ਸਾਰੇ ਕੱਪੜੇ ਲਾ ਕੇ। ਵੀਡੀਓ ਸਾਨੂੰ ਕਿਸੇ ਘੱਲੀ, ਲੇਕਿਨ ਉਹ ਤੁਹਾਨੂੰ ਵਿਖਾ ਤੇ ਨਹੀਂ ਸਕਦੇ। ਉਹਦਾ ਮੂੰਹ ਕਾਲਾ ਕੀਤਾ, ਉੱਥੇ ਉਹਨੂੰ ਨੰਗਾ ਕੀਤਾ ਉਸ ਬੱਚੇ ਨੂੰ ਤੇ ਉਹਨੂੰ ਬਾਹਰ ਫੇਰਿਆ ਨੰਗਾ ਕਰਕੇ, ਮੂੰਹ ਕਾਲਾ ਕਰਕੇ। ਵਾਹ ਬਈ ਵਾਹ ਵਾਹ। ਦੁਕਾਨਦਾਰ ਨੂੰ ਵੀ ਕੋਈ ਮੇਰਾ ਮਤਲਬ ਹੈ ਕਿ ਮੈਂ ਕੀ ਆਖਾਂ ਇਸ ਬੰਦੇ ਨੂੰ ਕਿ ਯਾਰ ਉਹਨੇ ਕਿਹੜੀ ਹੈ। ਮੈਂ ਇਹ ਨਹੀਂ ਆਂਦਾ ਵੀ ਉਹ ਬੱਚੇ ਨੇ ਕੋਈ ਚੰਗਾ ਕੰਮ ਕੀਤਾ, ਪਰ ਬੱਚਾ ਹੀ ਸੀ ਨਾ ਯਾਰ। ਜੇ ਉਹਨੇ ਕੋਈ ਸ਼ਾਇਦ ਚੁੱਕ ਲਈ ਉੱਥੋਂ ਤੇ ਉਹਨੂੰ ਸਮਝਾਓ, ਉਹਨੂੰ ਕੋਈ ਚਲੋ ਮਾੜੀ ਚੰਗੀ ਉਹਨੂੰ ਉਹਦੇ ਘਰ ਵਾਲਿਆਂ ਨੂੰ ਦੱਸ ਦਿਓ, ਉਹਦੇ ਘਰ ਵਾਲਿਆਂ ਕੋਲੋਂ ਪੈਸੇ ਲੈ ਲਓ, ਜਾਂ ਨਹੀਂ ਲੈ ਸਕਦੇ ਚਲੋ ਦਰਗੁਜ਼ਰ ਕਰੋ। ਮਾੜਾ ਸੀ ਉਹ ਵਿਚਾਰਾ ਬੱਚਾ। ਇਹ ਕਿਹੜੇ ਪਾਸੇ ਨੂੰ ਤੁਰ ਪਏ ਜੇ ਤੁਸੀਂ? ਇਹ ਬੇਸ਼ਰਮੀ ਤੁਹਾਡੀ ਜਿਹੜੀ ਹੈ। ਕਦੀ ਤੁਸੀਂ ਜਿਹੜੇ ਜਾਨਵਰ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਦੇ ਹੋ, ਕਿਸੇ ਦੀ ਲੱਤ ਵੱਢ ਦਿੰਦੇ ਹੋ, ਕਿਸੇ ਦੇ ਨਾਲ ਕੁਝ ਹੋਰ ਕਰ ਦਿੰਦੇ ਹੋ, ਕਦੀ ਬੱਚਿਆਂ ਨੂੰ ਨੰਗਾ ਕਰਕੇ ਮੂੰਹ ਕਾਲਾ ਕਰਦੇ ਹੋ। ਉਧਰ ਰਕਸ਼ਾ ਡਰਾਈਵਰ ਵਿਚਾਰਾ ਨੰਗਾ ਹੋਇਆ ਖਲੋਤਾ ਹੈ। ਮੁਲਕ ਨੂੰ ਕਿਹੜੇ ਪਾਸੇ ਲੈ ਗਏ ਨੇ। ਬਹਰਹਾਲ ਸ਼ਰਮ ਨਾ ਦੀ ਹੈ ਇਹ ਖਬਰ ਪੜ੍ਹ ਕੇ, ਤੇ ਤੁਹਾਨੂੰ ਦਿੰਦਿਆਂ ਹੋਇਆ ਵੀ ਮੈਨੂੰ ਤਕਲੀਫ ਹੋ ਰਹੀ ਹੈ, ਲੇਕਿਨ ਇਹ ਖਬਰ ਪੜ੍ਹ ਕੇ ਮੈਨੂੰ ਤਾਂ ਬੜੀ ਤਕਲੀਫ ਹੋਈ ਹੈ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੇਰਾ ਦਿਲ ਨਹੀਂ ਸੀ ਕਰ ਰਿਹਾ ਕਿ ਤੁਹਾਡੇ ਸਾਹਮਣੇ ਖਬਰ ਰੱਖਾਂ, ਲੇਕਿਨ ਕਰੀਏ ਕੀ। ਅੱਛਾ ਜੀ, ਮੋਹਸਨ ਬਿਲਾਲ ਸਾਹਿਬ ਇੱਕ ਰਿਪੋਰਟਰ ਨੇ ਲਾਹੌਰ ਦੇ ਉੱਤੋਂ, ਐਂਕਰ ਵੀ ਨੇ, ਰਿਪੋਰਟਰ ਵੀ ਨੇ। ਉਹਨਾਂ ਨੌਕਰੀ ਤੋਂ ਕਢਵਾਤਾ ਅਜ਼ਮਾ ਬੁਖਾਰੀ ਸਾਹਿਬਾ ਨੇ। ਤੱਤੇ ਸਵਾਲ ਕਰਦੇ ਸਨ, ਕਿਤੇ ਕੋਈ ਤੱਤਾ ਸਵਾਲ ਕੀਤਾ ਤੇ ਅਜ਼ਮਾ ਬੁਖਾਰੀ ਸਾਹਿਬਾ ਤੇ ਬਹੁਤ ਜ਼ਿਆਦਾ ਕਬੂਲ ਨਹੀਂ ਕਰਦੀਆਂ ਤੱਤੇ ਸਵਾਲਾਂ ਨੂੰ। ਉਹਨਾਂ ਨੇ ਨੌਕਰੀ ਤੋਂ ਫਾਰਿਗ ਕਰਵਾ ਦਿੱਤਾ। ਤੇ ਇਹ ਤੁਸੀਂ ਵੇਖ ਲਓ ਕਿ ਇੱਥੇ ਸਾਫੀਆਂ ਨੂੰ ਜਿਹੜਾ ਹੁਣ ਸਾਹ ਵੀ ਨਹੀਂ ਲੈਣ ਦੇਣਾ ਇਹਨਾਂ ਨੇ, ਇਹੀ ਹੋ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਆਸਮਾ ਸ਼ਰਾਜ਼ੀ ਸਾਹਿਬਾ ਜਿਹੜੀਆਂ ਨੇ ਉਹ ਹੁਣ ਗੰਦੀਆਂ ਗਾਲਾਂ ਕੱਢਣ ਤੇ ਆ ਗਈਆਂ ਨੇ ਲੋਕਾਂ ਨੂੰ। ਜ਼ਾਹਿਰ ਹੈ ਲੋਕਾਂ ਨੇ ਉਹਨਾਂ ਨੇ ਉਹ ਜਿਹੜਾ ਇੱਕ ਆਖਿਆ ਸੀ ਕਿ ਇਸਟੈਬਲਿਸ਼ਮੈਂਟ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਪੈਣਾ, ਔਰ ਇਮਰਾਨ ਖਾਨ ਦਾ ਕੋਈ ਅਗਰ ਇਲਾਜ ਨਾ ਕੀਤਾ ਇਸਟੈਬਲਿਸ਼ਮੈਂਟ ਨੇ ਤੇ ਇਮਰਾਨ ਖਾਨ ਇਸਟੈਬਲਿਸ਼ਮੈਂਟ ਨੂੰ ਖਾ ਜਾਏਗਾ। ਬਲਕਿ ਇਹ ਵੀ ਆਖਿਆ ਵੀ ਕਿ ਇਮਰਾਨ ਖਾਨ ਹੁਣ ਪਾਕਿਸਤਾਨ ਦੀ ਨਵੀਂ ਇਸਟੈਬਲਿਸ਼ਮੈਂਟ ਹੈ। ਇਹ ਅਜ਼ਮਾ ਬੁਖਾਰੀ ਕਹਿ, ਤੇ ਗੱਲ ਤਾਂ ਵੈਸੇ ਇੱਕ ਹੀ ਆ, ਆਸਮਾ ਸ਼ਰਾਜ਼ੀ ਹੋਵੇ ਜਾਂ ਅਜ਼ਮਾ ਬੁਖਾਰੀ ਹੋਵੇ, ਹੈਂਡ ਤੇ ਦੋਨੋਂ ਹੀ ਮੇਰਾ ਤਾਂ ਨੂਨ ਲੀਗ ਨਾਲ ਤਲਕ ਤੇ ਇੱਕੋ ਜਿਹਾ ਹੀ ਹੈ। ਬਹਰਹਾਲ ਆਸਮਾ ਸ਼ਰਾਜ਼ੀ ਸਾਹਿਬਾ ਨੇ ਹੁਣ ਟਵੀਟ ਕੀਤਾ ਕਿ ਕੁੱਤੇ ਤੋਂ ਅੱਛੇ ਹੋਤੇ ਹੈ। ਅਤੇ ਇਹ ਹੁਣ ਭੈਣ ਮੇਰੀ ਹੈ, ਮੈਂ ਕੀ ਕਵਾਂ ਤੈਨੂੰ, ਇਹ ਤੂੰ ਜਿਹਨਾਂ ਨੂੰ ਵੀ ਜਿਹੜੇ ਵੀ ਤੇਰੇ 'ਤੇ ਤਨਕੀਦ ਕਰਦੇ ਨੇ ਉਹਨਾਂ ਨੂੰ ਕੁੱਤੇ ਕਹਿ ਰਹੀ ਹੈ। ਅਤੇ ਜੇ ਮੇਰੀ ਇਹ ਭੈਣੇ ਉਹ ਅੱਗੋਂ ਤੈਨੂੰ ਕੁਛ ਆਖ ਦੇਣ ਇਹੋ ਜਿਹਾ, ਅਤੇ ਫਿਰ ਮੈਨੂੰ ਦੱਸ ਵੀ ਕਿੰਨੀ ਇੱਜ਼ਤ ਰਹਿ ਜਾਏਗੀ ਆਪਣੇ ਹੱਥ। ਇਹੋ ਜਿਹੀ ਗੱਲ ਨਹੀਂ ਕਰੀਦੀ ਮੇਰੀ ਭੈਣ। ਤਨਕੀਦ ਜਦੋਂ ਕੋਈ ਕਰੇ ਤਾਂ ਤਨਕੀਦ ਦਾ ਜਵਾਬ ਤਨਕੀਦ 'ਚ ਦੇਈਦਾ। ਤੁਸੀਂ ਤਾਂ ਦੂਜਿਆਂ ਨੂੰ ਆਂਦੇ ਹੋ ਵੀ ਤੁਹਾਡੀ ਜ਼ੁਬਾਨ ਅੱਛੀ ਨਹੀਂ, ਅਤੇ ਇਹ ਤੁਹਾਡੀ ਜ਼ੁਬਾਨ ਕਾਲੀ ਕਿੱਥੋਂ ਹੋ ਗਈ ਹੈ? ਕੀ ਖਾ ਲਿਆ ਮੇਰੀ ਭੈਣੇ? ਉਹਨਾਂ ਕਿਹਾ ਕੁੱਤੇ ਤੋਂ ਅੱਛੇ ਹੋਤੇ हैं, गली की नुक्कड़ पर 7-8 कुत्तों की टोली ने इस्तकबाल किया, भौंक भौंक कर लपक रहे थे। ਬਾਜੀ ਜਦੋਂ ਇੰਨੇ ਸਾਰੇ ਕੁੱਤੇ ਕਿਸੇ ਦਾ ਇਸਤਕਬਾਲ ਕਰਨ ਨਾ, ਤੇ ਇਹ ਕਿਸੇ ਪਿੰਡਾਂ ਵਾਲੇ ਕੋਲੋਂ ਪੁੱਛ ਵੀ ਕਿਹਦਾ ਇਸਤਕਬਾਲ ਇੰਨੇ ਸਾਰੇ ਕੁੱਤੇ ਕਰਦੇ ਹੁੰਦੇ ਨੇ।
ਤੇ ਜੇ ਤੇ ਉਹਨਾਂ ਦੇ ਆਪਣੇ ਟੱਬਰ 'ਚੋਂ ਕੋਈ ਹੋਵੇ ਤੇ ਉਹਦਾ ਇਸਤਕਬਾਲ ਕਰਦੇ ਨੇ, ਤੇ ਉਹਦਾ ਕਿਉਂ ਕਰਦੇ ਨੇ ਇਹ ਵੀ ਪੁੱਛ ਲੈਣਾ ਮੇਰੀ ਭੈਣ। ਤੇ ਜਾਂ ਫਿਰ ਕਿਸੇ ਚੋਰ ਦਾ ਕਰਦੇ ਨੇ ਕੁੱਤੇ ਇੰਨੇ ਸਾਰੇ ਇਸਤਕਬਾਲ, और आम बंदे का तो कोई नहीं करते। पर उन्होंने कहा इस्तकबाल किया, भौंक भौंक कर लपक रहे थे। पहले सोचा पत्थर मारा जाए, फिर इरादा मुलतवी कर दिया कि कुत्तों के साथ भौंका नहीं जा सकता। बाजी जी तुसी पत्थर क्यों मारना, तुसी चाकी वड्ड लेना सी आपे ही। बहरहाल कहने का मतलब ये है कि ये इन्हां दी हालत है, ਇਹ ਇਹਨਾਂ ਦੀਆਂ ਅਖਲਾਕੀਆਤ ਨੇ, ਇਹ ਇਹਨਾਂ ਦੀ ਜ਼ੁਬਾਨ ਹੈ। ਇਹਨਾਂ ਨੇ ਜਿਹੜਾ ਉਹਨਾਂ ਨੇ ਫਿਰ ਅੱਗੇ ਲਿਖਿਆ ਕਿ ਉਹਨਾਂ ਦਾ ਇਹ ਉਹਨਾਂ ਦੇ ਫਰਾਇਜ਼ ਸ਼ਾਮਿਲ ਹੈ ਤੇ ਖਾਮੋਸ਼ੀ ਨਾਲ ਸਾਡਾ ਕੰਮ ਚੱਲਦੇ ਰਹਿਣਾ, ਮਤਲਬ ਲਿਫਾਫਾ ਲੈਂਦੇ ਰਹਿਣਾ, ਸਰਕਾਰੀ ਹੱਜ ਸਾਡਾ ਕੰਮ ਹੈ, ਖਾਮੋਸ਼ੀ ਨਾਲ ਕਰਦੇ रहना। बहरहाल कुत्ते तो अच्छे होते हैं, ना हो तो आपको मंजिल तक पहुँचने की जल्दी भी ना हो। क्या बात है। उन्होंने कहा जी कुत्ते ना होने तो इंसान मंजिल पर भी ना पहुँचे, मतलब कुत्ते ना होने तो फिर लिफाफा भी ना ਲੱਭੇ पूरा, तो बंदा सरकारी हज भी ना करे। ये उन्होंने कहने का मतलब है। बहरहाल इन्हें जी स्टेटमेंट दी सी उत्ते इन्हें झूठ मारिया सी कि मैं स्टेटमेंट नहीं दी, तो वो फिर उन्होंने सोशल मीडिया वालिया ने जिन्होंने कुत्ते आखण डई है बाजी, उन्हें उधेड़ पधेड़ दिता सी ਤੇ ਬਾਜੀ ਨੂੰ ਉਹਨਾਂ ਦੱਸ ਦਿੱਤਾ ਸੀ ਕਿ ਜੀ ਇਹ ਸਟੇਟਮੈਂਟ ਤੁਸੀਂ ਦਿੱਤੀ ਹੈ ਤੇ ਇਸ ਤਰ੍ਹਾਂ ਦਿੱਤੀ ਹੈ। ਬਹਰਹਾਲ ਇਹ ਇਹਨਾਂ ਦੇ ਸੂਰਤ ਹਾਲ ਨੇ। ਅੱਛਾ ਜੀ, ਅਸ਼ਰਾਫੀਆ ਦੀਆਂ ਯਾਸ਼ੀਆਂ ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਰਹੇ। ਪੰਜਾਬ ਦੇ ਸੀਨੀਅਰ ਬਿਊਰੋਕਰੇਟ ਜਿਹੜੇ ਨੇ ਉਹ ਆਖਿਆ ਗਿਆ ਜੀ ਉਹਨਾਂ ਦੇ ਘਰ ਜਿਹੜੇ ਨਾ ਹੁਣ ਪੁਰਾਣੇ ਹੋ ਗਏ ਨੇ GOR 'ਚ, ਤੇ ਨਵੇਂ ਤੇ ਤਗੜੇ ਘਰ ਉਹਨਾਂ ਨੂੰ ਬਣਾ ਕੇ ਦੇਣੇ ਨੇ। ਉਹ ਹੁਣ ਫੇਜ਼ 9 ਹੈ ਜੀ DHA ਦਾ, ਉੱਥੇ ਘਰ ਬਣਾਉਣੇ ਨੇ। 2 ਅਰਬ ਤੇ 2 ਅਰਬ ਦੀ ਲਾਗਤ ਦੇ ਨਾਲ 29 ਘਰ ਬਣਾਏ ਜਾਣਗੇ। ਇਹ ਤੁਸੀਂ ਆਪੇ ਜ਼ਰਬ ਤਕਸੀਮ ਕਰ ਲਓ ਕਿ ਕਿੰਨੇ ਕਰੋੜ ਦਾ ਇੱਕ ਘਰ ਹੋਏਗਾ। ਇਹ ਝੂਠ ਹੈ, ਇਹ ਪਹਿਲਾ ਬਜਟ ਰੱਖਿਆ ਹੈ। ਇਹ ਮੈਂ ਅੱਜ ਤੁਹਾਨੂੰ ਦੱਸ ਦੇਣਾ, ਲਿਖ ਕੇ ਦੇ ਦੇਣਾ ਤੁਹਾਨੂੰ। ਇਹ ਪਹਿਲਾ ਬਜਟ ਰੱਖਿਆ ਇਹਨਾਂ ਨੇ। ਇਹ ਕਈ 2 ਅਰਬ ਇੱਥੇ ਲੱਗਣੇ ਨੇ। ਇਹ 2 ਅਰਬ 'ਚ ਨਹੀਂ ਹੋਣਾ ਪ੍ਰੋਜੈਕਟ, ਇਹ ਪ੍ਰੋਜੈਕਟ ਕੋਈ 6, 8, 10 ਅਰਬ 'ਚ ਹੋਣਾ ਹੈ। ਇਹ ਪਹਿਲਾ 2 ਅਰਬ ਜਿਹੜਾ ਰੱਖਿਆ 29 ਘਰਾਂ ਦੇ ਉੱਤੇ, ਫਿਰ ਉਸ ਤੋਂ ਬਾਅਦ ਵੱਧਦਾ। ਇਹ ਸਾਲ ਰੱਖਿਆ 2 ਅਰਬ। ਇਹ ਘਰ ਬਣਦਿਆਂ ਜੇ 2-3 ਸਾਲ ਲੱਗਣੇ ਨੇ, ਤੇ ਤੁਸੀਂ ਵੇਖਣਾ ਵੀ ਇਹ ਪੈਸੇ ਕਿੱਥੋਂ ਤੱਕ ਬਿਊਰੋਕਰੇਟਾਂ ਨੇ ਲੈ ਕੇ ਜਾਣੇ ਨੇ। ਇਹ 2 ਅਰਬ ਤੇ ਅਜੇ ਪਹਿਲੀ ਕਿਸ਼ਤ ਰੱਖੀ ਹੈ। ਦੂਜੇ ਪਾਸੇ ਰਿਕਸ਼ਾ ਡਰਾਈਵਰ ਦੀ ਹਾਲਤ ਵੀ ਤੁਹਾਨੂੰ ਦੱਸ ਦਿੱਤੀ ਹੈ ਵੀ ਨੰਗਾ ਖਲੋਤਾ ਹੈ ਚੌਕ ਦੇ ਵਿੱਚ, ਤੇ ਅਡੀਕਣ ਡਿਆ ਕਿ ਤੁਸੀਂ ਔਰ ਮੈਂ ਉਹਦੀ ਆਸਤੇ ਆਵਾਜ਼ ਚੁੱਕੀਏ। ਨੰਗਾ ਹੋਣਾ ਕੋਈ ਸੌਖਾ ਕੰਮ ਨਹੀਂ ਕਿਸੇ ਆਸਤੇ ਵੀ। ਇਹਦੋਂ ਅਗਲਾ ਕੰਮ ਲੋਕਾਂ ਦਾ, ਵਿਚਾਰਿਆਂ ਦਾ ਜਿਹੜਾ ਉਹ ਮਤਲਬ ਉਹ ਕੀ ਕਰਨ ਨੰਗੇ ਹੋਣ ਤੋਂ ਬਾਅਦ। ਤੇ ਦੂਸਰਾ ਬੱਚੇ ਨੂੰ ਨੰਗਾ ਕਰਨ ਵਾਲਾ ਵੀ ਮੈਂ ਤੁਹਾਨੂੰ ਦੱਸ ਦਿੱਤਾ ਜਿਹੜਾ ਮਾਮਲਾ ਹੈ। ਤੇ ਦੂਜੇ ਪਾਸੇ ਇਹਨਾਂ ਦੇ 29 ਲਗਜ਼ਰੀ ਘਰ ਫੇਜ਼ 9 ਦੇ ਵਿੱਚ ਇਹਨਾਂ ਨੇ ਬਣਾਉਣੇ ਨੇ ਜੀ। ਤੇ ਇਹ ਸੀ ਖਬਰ ਜੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਖਬਰ ਇਹ ਰੱਖਣੀ ਹੈ ਕਿ ਇਸ ਵੇਲੇ ਜਿਹੜੀ ਇੱਕ ਸਭ ਤੋਂ ਵੱਡਾ ਪ੍ਰੋਬਲਮ ਪਾਕਿਸਤਾਨ ਦੇ ਵਿੱਚ ਚੱਲ ਰਿਹਾ, ਉਹ ਇਹ ਚੱਲ ਰਿਹਾ ਹੈ ਕਿ ਲੋਕੀ ਕਹਿੰਦੇ ਨੇ ਕਿ ਜੀ ਸਾਰਾ ਪਾਕਿਸਤਾਨ ਹੀ ਖਰਾਬ ਹੈ। ਖਬਰ ਚੰਗੀ ਤੁਹਾਡੇ ਸਾਹਮਣੇ, ਮਤਲਬ ਕਿ ਚੰਗੀ ਖਬਰ ਘੱਟ ਹੀ ਹੁੰਦੀ ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਹੈ, ਲੇਕਿਨ ਅੱਜ ਸਾਡੇ ਕੋਲ ਇੱਕ ਚੰਗੀ ਖਬਰ ਵੀ ਹੈ। ਪਿਛਲੇ ਦਿਨੋਂ ਤੁਸੀਂ ਵੇਖਿਆ ਸੀ ਇੱਕ ਟਰੱਕ ਉਲਟਿਆ ਸੀ ਕੋਲਡ ਡਰਿੰਕਸ ਦਾ, ਤੇ ਉਹ ਲੋਕੀ ਕੋਈ ਡਰਾਈਵਰ ਦੀ ਮਦਦ ਨਹੀਂ ਸੀ ਕਰ ਰਹੇ, ਕੋਈ ਹੋਰ ਕੰਮ ਨਹੀਂ ਸੀ ਕਰ ਰਹੇ, ਤੇ ਉਹ ਚੁੱਕ ਕੇ ਬੋਤਲਾਂ ਭੱਜ ਰਹੇ ਸਨ। ਵੀਡੀਓ ਵੇਖੀ ਸੀ ਤੁਸੀਂ ਸਾਰਿਆਂ ਨੇ। ਉੱਤੇ ਲੋਕਾਂ ਤਬਸਰੇ ਕੀਤੇ ਸਨ ਵੀ ਲੋਕੀ ਬੇਹੱਸ ਹੋ ਗਏ ਸਨ। ਵੇਖੋ ਇਹਨਾਂ ਨੇ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਉੱਥੋਂ ਬੋਤਲਾਂ ਚੁੱਕ ਕੇ ਭੱਜਣ ਡਏ ਨੇ, ਇਹ ਤਜਜ਼ੀਏ ਕਰਨ ਡਏ ਸਨ। ਅੱਜ ਅਸੀਂ ਤੁਹਾਡੇ ਸਾਹਮਣੇ ਟੋਬਾ ਟੇਕ ਸਿੰਘ ਪੀਰ ਮਾਲ ਦੇ ਲਾਗੇ ਇੱਕ ਪਿੰਡ ਦੇ ਕੋਲ ਇੱਕ ਟਰੱਕ ਉਲਟ ਗਿਆ ਜਿਹਦੇ ਵਿੱਚ ਕੋਲਡ ਡਰਿੰਕਸ ਸਨ, ਤੇ ਉਹ ਸੌਫਟ ਡਰਿੰਕਸ ਜਿਹਨਾਂ ਨੂੰ ਆਖ ਦਿੰਦੇ, ਉਹ ਕਾਰਬੋਨੇਟਡ ਡਰਿੰਕਸ ਆਖ ਦਿੰਦੇ ਨੇ, ਇਹ ਕੋਲੇ ਛੋਲੇ ਜਿਹੜੇ ਪੀਂਦੇ ਉਹ। ਤੇ ਉਹ ਜਿਹੜੇ ਪਿੰਡ ਦੇ ਲੋਕ ਸਨ ਉਹਨਾਂ ਨਾ ਸਿਰਫ ਡਰਾਈਵਰ ਨੂੰ ਚਾਹ ਪਾਣੀ ਦਿੱਤਾ, ਰੋਟੀ ਪਿਆਈ, ਬਲਕਿ ਬੋਤਲਾਂ ਸਾਂਭ ਕੇ ਪਾਸੇ 'ਤੇ ਕਰਵਾਈਆਂ ਨਾਲ। ਕਿਸੇ ਬੰਦੇ ਇੱਕ ਬੋਤਲ ਨਹੀਂ ਚੁੱਕੀ। ਇਸ ਲਈ ਅਸੀਂ ਪੀਰ ਮਾਲ ਦੇ ਇਹਨਾਂ ਲੋਕਾਂ ਨੂੰ ਜਿਹੜਾ ਉਹ ਉਹਨਾਂ ਨੂੰ ਸ਼ਾਬਾਸ਼ ਦਿੰਦੇ। ਉਹਦੀ ਵਜ੍ਹਾ ਹੈ ਕਿ ਜਦੋਂ ਇੱਥੇ ਭੈੜੇ ਬੰਦਿਆਂ ਦੀ ਗੱਲ ਕਰਦੇ ਹੋ ਤਾਂ ਚੰਗਿਆਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਆਖਰੀ ਖਬਰ ਉਮਰ ਚੀਮਾ ਸਾਹਿਬ ਦੇ ਨਾਲ ਰਿਲੇਟਡ ਹੈ। ਉਮਰ ਚੀਮਾ ਸਾਹਿਬ ਅਦਾਲਤ ਦੇ ਵਿੱਚ, ਤੁਹਾਨੂੰ ਪਤਾ ਸ਼ੇਰ ਨੇ ਪੰਜਾਬ ਦੇ, ਉਹ ਇਸ ਵੇਲੇ ਪੂਰੀ ਵਫਾਦਾਰੀ ਦੇ ਨਾਲ ਇਮਰਾਨ ਖਾਨ ਦੇ ਨਾਲ ਖੜੇ ਨੇ। ਉਮਰ ਚੀਮਾ ਸਾਹਿਬ ਉਹ ਅਦਾਲਤ ਦੇ ਵਿੱਚ ਆਏ ਆਪਣੀ ਪੇਸ਼ੀ ਭੁਗਤਣ ਵਾਸਤੇ, ਤੇ ਉੱਥੇ ਜੱਜ ਸਾਹਿਬ ਨੇ ਬਾਅਦ ਛੱਡਿਆ ਪੱਖੇ ਤੋਂ ਬਗੈਰ ਹੀ, ਮੇਰੇ ਖਿਆਲ 2 ਘੰਟੇ ਬਾਅਦ ਛੱਡਿਆ। ਉਮਰ ਚੀਮੇ ਨੇ ਫਿਰ ਗਿਲਾ ਕੀਤਾ ਕਿ ਜੀ ਆਪ ਤੁਸੀਂ AC 'ਚ ਬੈਠੇ ਹੋ ਜੱਜ ਸਾਹਿਬ, ਤੇ ਸਾਨੂੰ ਪੱਖੇ 'ਚ 2-2 ਘੰਟੇ ਪਾਉਂਦੇ ਹੋ, ਪੱਖਾ ਵੀ ਨਹੀਂ ਹੈਗਾ ਤੇ ਉਹਦੇ 'ਚ 2-2 ਘੰਟੇ ਪਾਉਂਦੇ ਹੋ, ਜ਼ਮਾਨਤ ਸੁਣਦੇ ਨਹੀਂ ਸਾਡੀ। ਨਾਲ ਉਹਨਾਂ ਜ਼ਾਹਿਰ ਹੈ ਛੋਟਾ ਮੋਟਾ ਗਿਲਾ ਪਾਰਟੀ ਦੇ ਕੁਝ ਲੋਕਾਂ 'ਤੇ ਵੀ ਕੀਤਾ। ਫਿਰ ਯਾਸਮੀਨ ਰਾਸ਼ਦ ਸਾਹਿਬਾ ਵੀ ਬੋਲੀਆਂ, ਉਹਨਾਂ ਨੇ ਵੀ ਕਿਹਾ ਕਿ ਸ਼ਬਾਜ਼ ਸ਼ਰੀਫ ਨੂੰ ਤਾਂ ਤੁਸੀਂ ਬਿਮਾਰ ਹੋਣ 'ਤੇ ਬੜੀ ਜਲਦੀ ਦੇ ਦਿੰਦੇ ਸੋ ਜਿਹੜੀ ਹੈ ਉਹ ਆਪਣਾ ਜ਼ਮਾਨਤ, ਮੈਂ ਕੈਂਸਰ ਸਰਵਾਈਵਰ ਹੈ, ਮੈਨੂੰ ਜ਼ਮਾਨਤ ਤੁਸੀਂ ਕੋਈ ਨਹੀਂ ਦਿੰਦੇ। ਜੱਜ ਸਾਹਿਬ ਅੱਗੋਂ ਸ਼ਰਮਿੰਦਾ ਹੋਏ, ਉਹਨਾਂ ਕਿ ਜੀ ਥੋੜ੍ਹੇ ਦਿਨ ਹੋਰ ਦਿਓ ਫਿਰ ਸੋਚਨੇ। ਤੇ ਜੋ ਕੁਝ ਉਮਰ ਚੀਮਾ ਔਰ ਯਾਸਮੀਨ ਰਾਸ਼ਦ ਨਾਲ ਕਰ ਰਹੇ ਨੇ ਕਾਬਲੇ ਸ਼ਰਮ ਹੈ, ਲੇਕਿਨ ਇਹਨਾਂ ਨੂੰ ਕਿਹੜਾ ਸ਼ਰਮ ਆਉਣੀ ਹੈ। ਇਹ ਉਹ ਜਿਹੜਾ ਡਰਾਈਵਰ ਵਿਚਾਰਾ ਰਕਸ਼ੇ ਦਾ ਨੰਗਾ ਹੋਇਆ ਖਲੋਤਾ, ਇਹਨਾਂ ਨੂੰ ਉਹਦੀ ਸ਼ਰਮ ਨਹੀਂ ਆਉਣ ਡਈ, ਤੇ ਇਹਨਾਂ ਨੂੰ ਇਸ ਗੱਲ ਦੀ ਕੀ ਸ਼ਰਮ ਆਉਣੀ। ਲਓ ਜੀ, ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।